ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ ਦੂਜਾ ਪੱਖ ਪ੍ਰੋਗਰਾਮ ਦੇ ਵਿੱਚ। ਤੇ ਮੇਰੇ ਨਾਲ ਵਿਚਾਰ ਚਰਚਾ ਕਰਨ ਲਈ ਜੁੜ ਚੁੱਕੇ ਨੇ ਜੀ ਸੀਨੀਅਰ ਜਰਨਲਿਸਟ ਐਡੀਲੇਡ ਤੋਂ ਮਿੰਟੂ ਬਰਾੜ। ਆਓ ਕਰਦੇ ਹਾਂ ਜੀ ਉਹਨਾਂ ਦਾ ਸਵਾਗਤ। ਮਿੰਟੂ ਬਰਾੜ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਹਰਜਿੰਦ ਜੀ ਤੇ ਸਾਰੇ ਇੰਡੋਸ ਟੀਵੀ ਦੇਖਣ ਵਾਲੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦੇ ਹਾਂ ਜੀ ਸਾਰੇ ਚੜ੍ਹਦੀ ਕਲਾ ਚ ਹੋਣ। ਜੀ ਮਿੰਟੂ ਬਰਾੜ ਜੀ, ਕਰੋਨਾ ਵਾਇਰਸ ਦੀ ਮਾਰ ਇੱਕ ਵਾਰੀ ਫਿਰ ਤੋਂ ਦਸਤਕ ਦੇ ਰਹੀ ਹੈ ਜੀ ਚਾਰੇ ਪਾਸੇ ਪੂਰੇ ਸੰਸਾਰ ਦੇ ਵਿੱਚ। ਪਰ ਆਸਟ੍ਰੇਲੀਆ ਦੇ ਵਿੱਚ ਲਗਾਤਾਰ ਕੇਸਾਂ ਦਾ ਸਿਲਸਿਲਾ ਵੱਧਦਾ ਜਾ ਰਿਹਾ। ਹੈਰਾਨੀ ਦੀ ਗੱਲ ਤੇ ਦੁੱਖ ਦੀ ਗੱਲ ਇਹ ਹੈ ਜੀ, ਕੇਸਾਂ ਦੇ ਨਾਲ ਨਾਲ ਮੌਤਾਂ ਦਾ ਸਿਲਸਿਲਾ ਵੀ ਵਧਿਆ ਜੀ। ਜੇਕਰ ਗੱਲ ਕੀਤੀ ਜਾਵੇ ਨਿਊ ਸਾਊਥ ਵੇਲਜ਼ ਦੀ, ਤਾਂ ਅੱਜ ਜਿਹੜੇ 24 ਘੰਟਿਆਂ ਦੇ ਵਿੱਚ ਰਿਕਾਰਡ ਕੀਤੇ ਗਏ ਨੇ ਜੀ ਕੇਸ 28,870 ਤੇ 11 ਮੌਤਾਂ ਦਰਜ ਕੀਤੀਆਂ ਗਈਆਂ ਨੇ ਜੀ। ਵਿਕਟੋਰੀਆ ਦੇ ਵਿੱਚ ਰਿਕਾਰਡ ਤੋੜ ਕੇਸ ਦਰਜ ਕੀਤੇ ਗਏ ਨੇ 37,994 ਤੇ 13 ਮੌਤਾਂ। ਜੇਕਰ ਗੱਲ ਕੀਤੀ ਜਾਵੇ ਕੁਇਨਜ਼ਲੈਂਡ ਦੀ ਤਾਂ 20,566 ਕੇਸ ਇੱਥੇ ਵੀ ਦਰਜ ਕੀਤੇ ਗਏ ਨੇ ਜੀ। ਨਾਲ ਦੀ ਨਾਲ ਮੌਤਾਂ ਦਾ ਸਿਲਸਿਲਾ ਵੀ ਜਾਰੀ ਹੈ। ਵੱਡੀਆਂ ਲਾਈਨਾਂ ਲੱਗੀਆਂ ਹੋਈਆਂ ਜੀ RAT ਟੈਸਟ ਕਰਵਾਉਣ ਦੇ ਲਈ। ਤੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਹੈਲਥ ਸਟਾਫ ਦੀ, ਉਹ ਵੀ ਕਾਫੀ ਜ਼ਿਆਦਾ ਕੁਆਰੰਟੀਨ ਹੋਏ ਆ ਜੀ। 3,000 ਤੋਂ ਵਧੇਰੇ ਜਿਹੜੇ ਸਟਾਫ ਮੈਂਬਰਸ ਹੈਗੇ ਨੇ, ਖਾਸ ਕਰਕੇ ਨਿਊ ਸਾਊਥ ਵੇਲਜ਼ ਦੇ ਵਿੱਚ, ਉਹਨਾਂ ਦਾ RAT ਟੈਸਟ ਹੋਣਾ ਬਾਕੀ ਆ ਜੀ। ਬਿਲਕੁਲ ਜੀ, ਮੈਂ ਸਾਊਥ ਆਸਟ੍ਰੇਲੀਆ ਦੇ ਅੰਕੜੇ ਵੀ ਦੱਸਦਾ। ਸਾਊਥ ਆਸਟ੍ਰੇਲੀਆ 'ਚ ਵੀ ਕੱਲ੍ਹ ਦੇ ਜਿਹੜੇ ਅੰਕੜੇ ਤਕਰੀਬਨ 4500 ਤੋਂ ਉੱਤੇ ਜਿਹੜੇ ਕੇਸ ਨਵੇਂ ਆਏ ਸੀ ਤੇ ਤਕਰੀਬਨ 12-13 ਦੇ ਕਰੀਬ ਮੌਤਾਂ ਵੀ ਟੋਟਲ ਹੁਣ ਤੱਕ ਹੋ ਚੁੱਕੀਆਂ। ਤੇ ਕੁੱਲ ਮਿਲਾ ਕੇ ਜਿਹੜੇ 90% ਤੋਂ ਉੱਤੇ ਤਾਂ ਜਿਹੜੀ ਆ ਉਹ ਵੈਕਸੀਨੇਸ਼ਨ ਜਿਹੜੀ ਸਿੰਗਲ ਡੋਜ਼ ਦੀ ਹੋ ਗਈ ਆ ਤੇ ਤਕਰੀਬਨ 82% ਦੇ ਨੇ ਡਬਲ ਡੋਜ਼ ਵੀ ਲੱਗ ਚੁੱਕੀ ਆ। ਪਰ ਹੁਣ ਜਿਵੇਂ ਤੁਸੀਂ ਕਿਹਾ ਨਾ ਵੀ ਕਰੋਨਾ ਨੇ ਇੱਕ ਵਾਰ ਫੇਰ ਦਸਤਕ ਦਿੱਤੀ ਆ, ਮੇਰਾ ਇਹ ਮੰਨਣਾ ਵੀ ਆਸਟ੍ਰੇਲੀਆ ਨੂੰ ਤਾਂ ਕਰੋਨਾ ਨੇ ਅਸਲ 'ਚ ਕਰੋਨਾ ਹੀ ਹੋਣਾ ਹੈ ਆਸਟ੍ਰੇਲੀਆ 'ਚ। ਹੁਣ ਤੱਕ ਤਾਂ ਉਹੀ ਸੀ, ਇਕੱਲਾ ਡਰਾਵਾ ਸੀ, ਸ਼ੇਰ ਆਜੂ ਤੇ ਉਹ ਸ਼ੇਰ ਆਜੂ ਦੇ ਤਹਿਤ ਥੱਲੇ ਜਿਹੜਾ ਚੱਲੀ ਗਿਆ ਕੰਮ। ਪਰ ਅਸਲ ਦੇ ਵਿੱਚ ਜਿਹੜਾ ਹੁਣ ਕਰੋਨਾ ਦਾ ਜਿਹੜਾ ਇੱਕ ਵੇਵ ਆਈ ਹੈ, ਜਿਹਨੂੰ ਕਹਿ ਸਕਦੇ ਆ ਬਹੁਤ ਵੱਡੀ ਵੇਵ ਆਈ ਆ, ਉਹ ਹੁਣ ਆਈ ਆ। ਹੁਣ ਉਹਨੂੰ ਤੁਸੀਂ ਕਿਸੇ ਪਾਸੇ ਲਾ ਲਓ। ਇਹਦਾ ਇੱਕ ਪੱਖ ਤਾਂ ਇਹ ਆ ਵੀ ਹੁਣ ਤੱਕ ਸੰਭਲ ਕੇ ਰਿਹਾ ਆਸਟ੍ਰੇਲੀਆ, ਤੇ ਆਸਟ੍ਰੇਲੀਆ ਨੇ ਆਪਦੇ ਬਾਰਡਰ ਕਲੋਜ਼ ਰੱਖੇ, ਸਟੇਟਸ ਦੇ ਬਾਰਡਰ ਕਲੋਜ਼ ਰੱਖੇ, ਫਿਰ ਜਿਹੜੀਆਂ ਰਿਸਟ੍ਰਿਕਸ਼ਨਾਂ ਲਾਈ ਰੱਖੀਆਂ, QR ਕੋਡ ਸਿਸਟਮ ਚਲਾਈ ਰੱਖਿਆ। ਯਾਨੀ ਕਿ ਵਧੀਆ ਇੱਕ ਸਿਸਟਮ ਨਾਲ ਜਿਹੜੀ ਜਦੋਂ ਸਾਰਾ ਦੁਨੀਆ, ਜਿਹਨੂੰ ਸਾਰਾ ਵਰਲਡ ਜਦੋਂ ਕਰੋਨਾ ਦੀ ਲਪੇਟ ਸੀ, ਉਦੋਂ ਆਸਟ੍ਰੇਲੀਆ ਕਿਤੇ ਨਾ ਕਿਤੇ ਬਚਿਆ ਹੋਇਆ ਸੀ, ਉਸ ਲੈਵਲ ਤੇ ਨਹੀਂ ਸੀਗਾ। ਪਰ ਹੁਣ ਅੱਜ ਜਿਹੜੀ ਪੋਜੀਸ਼ਨ ਇਹ ਹੋ ਗਈ ਵੀ ਅੱਜ ਆਸਟ੍ਰੇਲੀਆ ਦੇ ਵਿੱਚ ਉਹ ਲੈਵਲ ਆ ਗਿਆ ਜਿਹੜਾ ਕਿਸੇ ਟਾਈਮ ਦੇ ਵਿੱਚ ਆਪਾਂ ਦੂਜੇ ਮੁਲਕਾਂ 'ਚ ਦੇਖਦੇ ਸੀ, ਇਟਲੀ 'ਚ ਸੁਣਦੇ ਸੀ। ਪਰ ਬਰਾੜ ਸਾਹਿਬ, ਇੱਥੇ ਗੱਲ ਕਰਨੀ ਬਣਦੀ ਹੈ ਜੀ, ਬਾਰਡਰ ਇਸੇ ਕਰਕੇ ਓਪਨ ਕੀਤੇ ਗਏ ਜੀ ਜਦੋਂ 95% ਆਸਟ੍ਰੇਲੀਆਈ ਲੋਕ ਜਿਹੜੇ ਹੈਗੇ ਡਬਲ ਡੋਜ਼ ਹੋ ਗਏ, ਤੇ ਜਿਹੜੇ ਬਾਹਰੋਂ ਵੀ ਲੋਕ ਆਉਂਦੇ ਨੇ ਜੀ ਡਬਲ ਡੋਜ਼ ਹੀ ਆਉਂਦੇ ਨੇ। ਫਿਰ ਇੰਨਾ ਜ਼ਿਆਦਾ ਕਿਸ ਤਰੀਕੇ ਨਾਲ ਇਹ ਜਿਹੜਾ ਫੈਲ ਰਿਹਾ ਜੀ, COVID-19 ਫੈਲ ਰਿਹਾ, ਜਾਂ ਫਿਰ ਲੋਕਾਂ ਨੂੰ ਜਿਨ੍ਹਾਂ ਨੇ ਡੋਜ਼ਸ ਲਈਆਂ ਵੀ ਹੋਈਆਂ, ਟ੍ਰਿਪਲ ਡੋਜ਼ਸ ਵਾਲੇ ਦੀ ਮੌਤ ਹੋ ਰਹੀ ਹੈ ਜੀ, ਸਿਕਿਉਰਿਟੀ ਕਿੱਥੇ ਆ? ਬਿਲਕੁਲ ਜੀ, ਤੁਸੀਂ ਇਹ ਜਿਹੜੀ ਦਰੁਸਤ ਫਰਮਾਇਆ ਵੀ ਜਿਹੜੀ ਅਸਲ ਦੇ ਵਿੱਚ ਜਿਹੜਾ ਇੱਕ ਬਹਾਨਾ ਚਾਹੀਦਾ ਸੀ ਇਹਨਾਂ ਨੂੰ ਵੀ ਕਦੋਂ ਵੈਕਸੀਨੇਸ਼ਨ ਜਿਹੜੀ 80-90% ਟੱਪੇ ਤੇ ਕਦੋਂ ਅਸੀਂ ਖੋਲੀਏ। ਅਸਲ 'ਚ ਤਾਂ ਇੱਕ ਪੱਖ ਇਹਦਾ ਇਹ ਵੀ ਆ ਵੀ ਜਿਹੜਾ ਅਕਸਰ ਅਸੀਂ ਇੱਕ ਪੰਜਾਬੀ 'ਚ ਕਹਾਵਤ ਸੁਣਾਉਣੇ ਹੁੰਦੇ ਆ ਵੀ ਭਾਈ ਕਿਸੇ ਬੰਦੇ ਨੇ ਸ਼ਰਤ ਲਾ ਲਈ ਸੀ ਤੇ ਉਹ ਸ਼ਰਤ ਦੇ ਵਿੱਚ ਗੰਢੇ ਵੀ ਖਾ ਲਏ ਸੀ ਤੇ ਛਿੱਤਰ ਵੀ ਖਾ ਲਏ ਸੀ। ਸੋ ਉਹ 100 ਗੰਢਾ ਵੀ ਖਾਣਾ, 100 ਛਿੱਤਰ ਵੀ ਖਾਣਾ, ਉਸ ਨੌਬਤ ਤੇ ਆਸਟ੍ਰੇਲੀਆ ਨਾਲ ਹੋਈ ਆ। ਆਸਟ੍ਰੇਲੀਆ ਨੇ ਪਿਛਲੇ ਦੌਰ ਦੇ ਵਿੱਚ ਆਪਦਾ ਜਿਹੜਾ ਝੱਗਾ ਚੌੜ ਜਿਹਨੂੰ ਕਵਾਂਗੇ ਕਰਾ ਲਿਆ। ਪੈਸੇ ਦੇ ਮਾਮਲੇ ਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਨੂੰ ਪੈਸਾ ਵੰਡਿਆ, ਬਹੁਤ ਜ਼ਿਆਦਾ ਆਪਦੀ ਇਕਨੋਮੀ ਨੂੰ ਧੱਕਾ ਲਾਇਆ, ਸਿਰਫ ਇਸ ਲਈ ਵੀ ਅਸੀਂ ਬਚੇ ਰਹੀਏ ਇਸ ਤੋਂ। ਪਰ ਕੁਝ ਕੁ ਚੀਜ਼ਾਂ ਹੁੰਦੀਆਂ ਵੀ ਉਹਨਾਂ ਨੂੰ ਤੁਸੀਂ ਬਾਈਪਾਸ ਨਹੀਂ ਕਰ ਸਕਦੇ, ਉਹਨਾਂ ਦੇ ਥਰੂ ਹੀ ਜਾਣਾ ਪੈਂਦਾ। ਸੋ ਕੋਵਿਡ ਵੀ ਇੱਕ ਇਹੋ ਜਿਹਾ ਚੀਜ਼ ਆਈ ਆ ਵੀ ਕੋਵਿਡ ਜੇ ਤਾਂ ਕਹੀਏ ਵੀ ਇੱਕੋ ਹੀ ਚੀਜ਼ ਆ, ਕੋਵਿਡ ਇੱਕ ਕੋਵਿਡ ਆ ਤੇ ਉਸੇ ਨੂੰ ਉਹਦੇ ਨਾਲ ਲੜਨਾ। ਪਰ ਉਹਦੇ ਗਾਂ ਵੇਰੀਐਂਟ ਸ਼ੁਰੂ ਹੋ ਗਏ ਤੇ ਅਕਸਰ ਇਹ ਚੀਜ਼ਾਂ ਤਾਂ ਅਸੀਂ ਸ਼ੁਰੂ ਤੋਂ ਸੁਣਦੇ ਆਏ ਆ ਵੀ ਜਿਹੜਾ ਇਮਿਊਨ ਸਿਸਟਮ ਆ ਤੁਹਾਡਾ, ਜਦੋਂ ਨੂੰ ਇੱਕ ਬਿਮਾਰੀ ਨਾਲ ਲੜਨ ਵਾਲਾ ਹੁੰਦਾ, ਉਦੋਂ ਨੂੰ ਕੋਈ ਨਵਾਂ ਵੇਰੀਐਂਟ ਆ ਜਾਂਦਾ ਉਹਦਾ, ਤੇ ਫਿਰ ਤੁਹਾਡੀ ਬੋਡੀ ਆ ਜਿਹੜੀ, ਜਾਂ ਕੁਦਰਤ ਬੰਨਿਓ ਜਾਂ ਰੱਬ ਬੰਨਿਓ ਬਖਸ਼ੀ ਜਿਹੜੀ ਦਾਤ ਆ, ਉਹ ਫਿਰ ਉਹਦੇ ਨਾਲ ਲੜਨ ਜੋਗੀ ਹੋ ਜਾਂਦੀ ਆ। ਸੋ ਹੁਣ ਉਸ ਤਰੀਕੇ ਤੇ ਆਇਆ ਆਸਟ੍ਰੇਲੀਆ, ਹੁਣ ਉਸ ਲੋੜ ਤੇ ਸਾਰਾ ਵਰਲਡ ਹੀ ਆ ਗਿਆ ਤੇ ਉਹਨਾਂ ਨੇ ਕਹਿਤਾ ਜੀ ਇਹਦੇ ਨਾਲ ਜਿਉਣਾ ਸਿੱਖੋ। ਤੇ ਜਿਵੇਂ ਪਿਛਲੇ ਵਾਇਰਸ ਆਉਂਦੇ ਰਹੇ 2-2, 4-4, 10-10 ਦਿਨਾਂ ਦੇ ਵਿੱਚ ਸੂਤ ਹੁੰਦੇ ਰਹੇ, ਹੁਣ ਇਹ ਵਾਇਰਸ ਨੂੰ ਵੀ ਇਹੀ ਹਾਲ ਹੋਊਗਾ। ਪਰ ਗੱਲ ਕੀ ਹੋ ਗਈ ਹੈ ਜੀ, ਹੁਣ ਜਿਹੜੀ ਦਹਿਸ਼ਤ ਦਾ ਮਾਹੌਲ ਬਣ ਗਿਆ ਨਾ, ਤੇ ਮੈਂ ਇਹਦੇ ਲਈ ਸਭ ਤੋਂ ਵੱਡਾ ਜ਼ਿੰਮੇਦਾਰ ਮੰਨਦਾ ਸੋਸ਼ਲ ਮੀਡੀਆ ਨੂੰ। ਪਹਿਲਾਂ ਵੀ ਬਹੁਤ ਚੀਜ਼ਾਂ ਦੁਨੀਆ ਭਰ ਦੇ ਵਿੱਚ ਮਹਾਮਾਰੀਆਂ ਫੈਲਦੀਆਂ ਰਹੀਆਂ, ਉਹ ਮਹਾਮਾਰੀਆਂ ਫੈਲਣ ਤੋਂ ਬਾਅਦ ਕਿਤੇ ਨਾ ਕਿਤੇ ਮਹੀਨੇ-2 ਮਹੀਨਿਆਂ 'ਚ ਕੰਟਰੋਲ 'ਚ ਹੋ ਜਾਂਦੀਆਂ ਸਨ ਤੇ ਉਹ ਇੰਨਾ ਡਰਾਵਾ ਨਹੀਂ ਕਰਦੀਆਂ ਸੀ ਲੋਕਾਂ ਨੂੰ। ਹੁਣ ਡਰਾਵਾ ਹੀ ਇੰਨਾ ਜ਼ਿਆਦਾ ਹੋ ਗਿਆ ਵੀ ਉਸ ਤੋਂ ਡਰਦੇ ਹੀ ਲੋਕ, ਹੋ ਸਕਦਾ ਕਿ ਯਾਰ ਇਹ ਮੌਤ ਦਾ ਕਾਰਨ ਹੋਰ ਹੁੰਦਾ,
ਹੋ ਸਕਦਾ ਕਿ ਇਹ ਬੰਦੇ ਦੀ ਜਿਹੜੀ ਇੱਕ ਪਾਵਰ ਨਹੀਂ ਹੁੰਦੀ, ਬਿੱਲ ਪਾਵਰ ਨਹੀਂ ਹੁੰਦੀ, ਉਹਦੇ ਕਰਕੇ ਅੱਧਾ ਆਪ ਸੇੜ ਲੈਂਦਾ। ਸੋ ਇਹ ਦੀਆਂ ਚੀਜ਼ਾਂ ਕਰਕੇ ਹੋ ਰਿਹਾ। ਹੁਣ ਇਹਨਾਂ ਨੂੰ ਪਤਾ ਲੱਗ ਗਿਆ ਵੀ ਇਸ ਦੇ ਵਿੱਚ ਦੀ ਲੰਘਣਾ ਹੀ ਪੈਣਾ, ਤੇ ਮੈਨੂੰ ਲੱਗਦਾ ਇਹ ਜਿਹੜਾ ਚੱਲ ਰਿਹਾ ਘਟਨਾਕ੍ਰਮ ਇਹ 2 ਵੀਕ ਤੋਂ ਉੱਤੇ ਨਹੀਂ ਚੱਲਣ ਵਾਲਾ। 2 ਤੋਂ 3 ਵੀਕ ਦੇ ਵਿੱਚ ਤੁਸੀਂ ਦੇਖ ਲਓ ਸਾਰੇ ਲੋਕ ਉਹਦੇ ਵਿੱਚ ਦੀ, ਜਿਵੇਂ ਇੱਕ ਪੁਲ ਦੇ ਹੇਠ ਦੀ ਲੰਘਣਾ ਪੈਣਾ ਸਾਨੂੰ, ਹਰ ਬੰਦੇ ਨੂੰ ਉਹਦੇ ਵਿੱਚ ਦੀ ਲੰਘਣਾ ਪੈਣਾ, ਤੇ ਉਹਦੇ ਚ ਦੀ ਲੰਘ ਕੇ ਸਾਰਾ ਕੁਝ ਹੋ ਜਾਊਗਾ। ਹੁਣ ਬਹਾਨਾ ਇੱਕ ਇਹ ਕਰੀ ਜਾ ਰਹੇ ਆ ਵੀ ਜਿਹਦੇ 2 ਡੋਜ਼ਾਂ ਲੱਗੀਆਂ ਜਾਂ ਬੂਸਟਰ ਵੀ ਲੱਗੀ ਆ, ਚਲੋ ਉਹਨੂੰ ਕਿਤੇ ਨਾ ਕਿਤੇ ਉਹਨੂੰ ਸਿੰਪਟਮ ਆਉਂਦੇ ਆ ਪਰ ਘੱਟ ਆਉਂਦੇ ਆ, ਪਰ ਅਕਸਰ ਘੱਟ ਆ ਚਾਹੇ ਵਾਧਾ, ਲੰਘਣਾ ਤਾਂ ਉਸੇ ਦੀਵਾਰ ਹੀ ਪਿਆ ਨਾ। ਸੋ ਕੁੱਲ ਮਿਲਾ ਕੇ ਇਸ ਟਾਈਮ ਆਸਟ੍ਰੇਲੀਆ ਕੋਲੇ ਹੋਰ ਕੋਈ ਹੱਲ ਨਹੀਂ, ਆਸਟ੍ਰੇਲੀਆ ਕੋਲੇ ਕੋਈ ਹੀਲਾ ਨਹੀਂ ਜਿਹਨੂੰ ਉਹ ਵਰਤ ਲੇ। ਉਹਨਾਂ ਨੇ ਵੀ ਤਣੀ ਰੱਸੇ ਲਾਏ ਆ ਵੀ ਨਾ ਹੁਣ ਇੰਨਾ ਪੈਸਾ ਵੰਡ ਸਕਦੇ ਆ। ਇੱਥੋਂ ਤੱਕ ਕਿ ਜਿਵੇਂ ਤੁਸੀਂ ਦੱਸਿਆ ਹੈਲਥ ਦੇ ਵਰਕਰਾਂ ਜਿਹੜੇ ਝੂਝ ਰਹੇ ਆ ਹੁਣ ਇਸ ਬਿਮਾਰੀ ਨਾਲ, ਕਿਤੇ ਅੱਗੇ ਤੁਸੀਂ ਦੇਖਿਆ ਹੋਣਾ ਕਿਹੋ ਜਿਹੀਆਂ ਕਿੱਟਾਂ ਮੁਹੱਈਆ ਹੋਈਆਂ ਸਨ, ਕਿੰਨਾ ਪੈਸਾ ਲਾਇਆ ਸੀ ਹੈਲਥ ਵਰਕਰਾਂ ਨੂੰ, ਕਿੰਨਾ ਉਹਨਾਂ ਨੂੰ ਰੱਬ ਦੇ ਰੂਪ ਦੇ ਤੌਰ ਦੇ ਉੱਤੇ ਜਾਣਿਆ ਸੀ। ਤੇ ਹੁਣ ਉਹੀ ਹੈਲਥ ਵਰਕਰ ਆ, ਹੁਣ ਉਹੀ ਲੋਕ ਆ ਜਿਹੜੇ ਵਿੱਚੇ ਰੁਲਦੇ ਫਿਰਦੇ ਆ ਤੇ ਕੋਈ ਚੀਜ਼ ਨਹੀਂ ਕੇਅਰ ਕਰ ਰਿਹਾ। ਹੁਣ ਇਹ ਕਹਿ ਰਹੇ ਆ ਵੀ ਜਿਉਣਾ ਸਿੱਖੋ, ਇਹ ਤਾਂ ਹੋਊਗਾ, ਇਵੇਂ ਲੰਘਣਾ ਪੈਣਾ ਇਹਦੇ ਵਿੱਚ ਦੀ। ਸੋ ਮੈਨੂੰ ਲੱਗਦਾ ਕਿ ਇਹ ਸਾਨੂੰ ਨਾ ਉਹ ਇਹ ਆ ਵੀ ਜਾਂਦਾ ਜਾਂਦਾ ਤੂਫਾਨ ਹੈ ਇਹ। 2-3 ਮਹੀਨੇ 2-3 ਹਫ਼ਤੇ ਹੋਰ ਜਿਹੜੀ ਦੰਦਾਂ 'ਚ ਜੀਭ ਲੈ ਕੇ ਕੱਟਣੀ ਪੈਣੀ ਆ। ਪਰ ਜਿਹੜੀ ਗੱਲ ਮੈਂ ਸ਼ੁਰੂ ਤੋਂ ਦੁਹਰਾਉਂਦਾ ਆ ਰਿਹਾ ਉਹ ਮੈਂ ਅੱਜ ਵੀ ਉੱਥੇ ਦੁਹਰਾਉਣਾਗਾ ਕਿ ਜਿਹੜੀ ਕੁਆਲਿਟੀ ਲਾਈਫ ਸੀ ਉਹ ਕੁਆਲਿਟੀ ਲਾਈਫ ਅਸੀਂ ਜਿਉ ਚੁੱਕੇ ਆ। ਇਹ ਗੱਲ ਪੱਲੇ ਬੰਨ ਲਓ, ਖਾਸ ਕਰਕੇ ਜਿਹੜੇ 2000 ਤੋਂ ਪਹਿਲਾਂ ਦਾ ਲੋਕ ਆ, 90 ਤੋਂ ਪਹਿਲਾਂ ਦੇ ਬੋਰਨ ਆ, ਉਹਨਾਂ ਲੋਕਾਂ ਨੂੰ ਪੁੱਛ ਕੇ ਦੇਖੋ। ਹੁਣ ਮੇਰੇ ਵਰਗੇ ਤਾਂ ਚਲ ਉਦੋਂ ਵੀ ਪਹਿਲਾਂ ਤੋਂ ਆ, ਤਾਂ ਉਹਨਾਂ ਨੂੰ ਪਤਾ ਵੀ ਜਿਹੜੀ ਕੁਆਲਿਟੀ ਲਾਈਫ ਹੁੰਦੀ ਸੀ ਨਾ ਉਹ ਹੋਰ ਹੁੰਦੀ ਸੀ। ਕੁਆਲਿਟੀ ਲਾਈਫ ਇਹ ਸੀ, ਉਹ ਕਿਸੇ ਦੀ ਬਾਉਂਡ ਨਹੀਂ ਹੁੰਦੀ ਸੀ, ਉਹ ਖੁੱਲੀ ਫਿਜ਼ਾ 'ਚ ਹਵਾ 'ਚ ਸਾਹ ਲੈ ਸਕਦੀ ਸੀ, ਉਹ ਮਰਜ਼ੀ ਦਾ ਖਾ ਸਕਦੀ ਸੀ, ਮਰਜ਼ੀ ਦਾ ਰੂੜੀਆਂ ਤੇ ਵੀ ਲਿਟਦੇ ਰਹੇ ਆ ਅਸੀਂ। ਮੈਂ ਕੱਲ ਯਾਦ ਕਰ ਰਿਹਾ ਸੀ ਵੀ ਅਸੀਂ ਟੋਪਿਆਂ 'ਚ ਵੀ ਨਹਾਉਂਦੇ ਰਹੇ ਆ, ਤੇ ਟੋਪੇ 'ਚ ਨਹਾਉਣ ਤੋਂ ਗੰਦਾ ਪਾਣੀ ਤਾਂ ਨਹੀਂ ਹੋਣਾ, ਤੇ ਅਸੀਂ ਫੇਰ ਵੀ ਅੱਜ ਉਸ ਵਰਲਡ ਦੇ ਵਿੱਚ ਜਿਉਂ ਰਹੇ ਆ, ਉਸ ਦੁਨੀਆ ਦੇ ਵਿੱਚ ਜਿਉਂ ਰਹੇ ਆ ਜਿੱਥੇ ਲੋਕ ਕਹਿੰਦੇ ਆ ਵੀ ਨਾ ਜਵਾਕ ਨੂੰ ਬਾਹਰ ਨਾ ਕੱਢ ਦਿਓ, ਜਵਾਕ ਨੂੰ ਤੱਤੀ ਹਵਾ ਨਾ ਲੱਗ ਜੇ, ਠੰਡੀ ਹਵਾ ਨਾ ਲੱਗ ਜੇ। ਸੋ ਉਹ ਕੁਆਲਿਟੀ ਲਾਈਫ ਸੀ। ਹੁਣ ਕੁਆਲਿਟੀ ਲਾਈਫ ਨਹੀਂ ਰਹੀ, ਹੁਣ ਮਸ਼ੀਨੀ ਲਾਈਫ ਰਹਿ ਗਈ। ਕੋਈ ਨਾ ਕਰੋਨਾ ਤਾਂ ਚਲਾ ਜਾਊ 2 ਜਾਂ 3 ਵੀਕਾਂ ਬਾਅਦ, ਪਰ ਉਦੋਂ ਅਗਲੇ ਲਈ ਤੁਸੀਂ ਤਿਆਰ ਰਹੋ। ਕੋਈ ਨਾ ਕੋਈ ਮੁਲਕ ਕੋਈ ਨਾ ਕੋਈ ਹੋਰ ਸੱਪ ਕੱਢੂਗਾ ਹੀ ਕੱਢੂਗਾ। ਜੀ ਬਿਲਕੁਲ ਦੁਰਸਤ ਫਰਮਾਇਆ ਜੀ ਤੁਸੀਂ ਮਿੰਟੂ ਬਰਾੜ ਜੀ। ਗੱਲ ਕਰਦੇ ਹਾਂ ਜੀ ਪੰਜਾਬ ਦੇ ਨਾਲ ਜੁੜੇ ਹੋਏ ਮਸਲਿਆਂ ਦੀ। ਬਿਕਰਮਜੀਤ ਮਜੀਠੀਆ ਜਿਨ੍ਹਾਂ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ, ਉਹਨਾਂ ਦੀ ਜ਼ਮਾਨਤ ਵੀ ਕਰ ਦਿੱਤੀ ਗਈ ਹੈ, ਜਿਸ ਕਾਰਨ ਕੱਲ ਅਕਾਲੀ ਦਲ ਵਰਕਰਾਂ ਨੇ ਪਟਾਕੇ ਚਲਾਏ ਜੀ, ਬੰਬ ਵਗੈਰਾ ਆਤਿਸ਼ਬਾਜ਼ੀ ਕੀਤੀ, ਤੇ ਉਸ ਤੋਂ ਬਾਅਦ ਮੀਡੀਆ ਕਾਨਫਰੰਸ ਹੋਈ ਹੈ ਜੀ। ਨਵਜੋਤ ਸਿੱਧੂ ਤੇ ਚਰਨਜੀਤ ਚੰਨੀ ਦੇ ਨਾਲ ਲੋਕਾਂ ਨੇ ਸਵਾਲ ਪੁੱਛੇ ਜੀ ਉਹਨਾਂ ਨੂੰ ਕਿ ਬਿਕਰਮਜੀਤ ਮਜੀਠੀਆ ਦੀ ਜ਼ਮਾਨਤ ਹੋ ਚੁੱਕੀ ਹੈ, ਤੁਹਾਡਾ ਕੀ ਪ੍ਰਤੀਕਰਮ ਹੈ? ਪਰ ਉਹਨਾਂ ਨੇ ਚੁੱਪੀ ਸਾਧੀ ਰੱਖੀ। ਬਿਲਕੁਲ ਜੀ, ਦੇਖੋ ਇਹ ਇੱਕ ਸਿਆਸੀ ਡਰਾਮਾ ਸੀ ਤੇ ਸਿਆਸੀ ਡਰਾਮਾ ਹੋ ਨਿਪੜਿਆ। ਇਹ ਸਾਰੀ ਦੁਨੀਆ ਨੂੰ ਪਤਾ ਸੀ ਕਿ ਇਹੀ ਕੁਝ ਹੋਣਾ। ਕਿਤੇ ਕੇਜਰੀਵਾਲ ਆਮ ਆਦਮੀ ਪਾਰਟੀ ਬਣਾਉਂਦੀ ਰਹੀ ਤੇ ਅਖੀਰ ਮਾਫੀਆ ਮੰਗ ਕੇ ਖੜਾ ਛਡਾਉਂਦੀ ਰਹੀ। ਉਹੀ ਚੀਜ਼ ਹੁਣ ਕਾਂਗਰਸ ਦੀ ਸੀਗਾ। ਕਾਂਗਰਸ ਨੂੰ ਲੱਗਦਾ ਸੀ ਕਿ ਉਹਨਾਂ ਕੋਲੇ ਜਿਹੜਾ ਸਮੌਲ ਇੱਕ ਪੀੜ ਸੀਗਾ, ਬਹੁਤ ਛੋਟਾ ਪੀੜ ਸੀ ਜਿਹਨੂੰ ਕਹਿ ਸਕਦੇ ਹਾਂ, ਜਿਸ ਦੌਰਾਨ ਉਹਨਾਂ ਨੇ ਧਮਾਕੇ ਕਰਨੇ ਸੀ। ਉਹ ਧਮਾਕਿਆਂ ਦੇ ਵਿੱਚ ਇੱਕ ਪਾਸੇ ਉਹਨਾਂ ਨੇ ਵਿਕਾਸ ਦਾ ਝੰਡਾ ਕੱਢਣਾ ਸੀ ਵੀ ਅਸੀਂ ਵਿਕਾਸ ਕੀਤਾ। ਵਿਕਾਸ ਨੂੰ ਉਹਨਾਂ ਨੇ ਬਹੁਤ ਮਿਹਨਤ ਕੀਤੀ। ਪਤਾ ਕਿੱਥੇ ਮਿਹਨਤ ਕੀਤੀ? ਮਿਹਨਤ ਕੀਤੀ ਐਡਾ ਬਣਾਉਣ ਤੇ। ਉਹਨਾਂ ਨੇ ਪਿਛਲੇ ਜਿਹੜਾ 100 ਦਿਨ ਦੇ ਵਿੱਚ ਉਹਨਾਂ ਨੇ ਕੋਸ਼ਿਸ਼ ਕਰਕੇ ਇੰਨੀ ਕੁ ਸ਼ੂਟਿੰਗ ਕੀਤੀ ਕਾਂਗਰਸ ਨੇ। ਚੰਨੀ ਨੂੰ ਇੱਕ ਮੈਨੂੰ ਲੱਗਦਾ ਕਿਸੇ ਐਕਟਰ ਨੇ 1 ਸਾਲ 'ਚ ਉਨੀ ਸ਼ੂਟਿੰਗ ਨਹੀਂ ਕੀਤੀ ਹੋਣੀ ਜਿੰਨੀ ਚੰਨੀ ਨੇ ਪਿਛਲੇ 100 ਦਿਨਾਂ 'ਚ ਸ਼ੂਟਿੰਗ ਕੀਤੀ। ਸਿਰਫ ਕਾਹਦੇ ਲਈ? ਇੱਕ ਵਿਕਾਸ ਦਾ ਮਾਡਲ ਦਿਖਾਉਣ ਲਈ ਵੀ ਅਸੀਂ ਇਹ ਵਿਕਾਸ ਕਰਦਾ। ਜਿਹੜੇ ਕੰਮ ਹੋਏ ਨਹੀਂ ਉਹ ਵੀ ਕਹਤੇ। ਜਿਵੇਂ ਯੂਨੀਕ ਆਧਾਰਨ 36,000 ਮੁਲਾਜ਼ਮਾਂ ਦੀ ਹੈ ਤੇ ਬਾਅਦ 'ਚ ਕਹਿੰਦੇ ਜੀ ਤਾਂ ਰਾਜਪਾਲ ਨੇ ਫਾਈਲ ਹੀ ਨਹੀਂ ਕੱਢੀ। ਹੁਣ ਇੱਕ ਮੈਂ ਇੱਥੇ ਬੋਲਦਾ ਕੋਈ ਵੀ ਸ਼ਬਦ ਤਾਂ ਮੇਰੀ ਰਿਸਪੌਂਸਿਬਿਲਿਟੀ ਆ ਵੀ ਮੈਂ ਉਹ ਜਿਹਾ ਇੱਕ ਵੀ ਸ਼ਬਦ ਨਾ ਬੋਲਾਂ ਜਿਹੜਾ ਹਜੇ ਤੱਕ ਹੋਇਆ ਹੀ ਨਹੀਂ। ਮੈਂ ਇਕੱਲਾ ਅੰਦਾਜ਼ਾ ਲਾ ਕੇ ਕਿਵੇਂ ਬੋਲ ਸਕਦਾ? ਜੇ ਮੈਂ ਇੱਕ ਰਿਸਪੌਂਸਿਬਿਲਿਟੀ ਲੈ ਕੇ ਬੈਠਾ ਤਾਂ ਮੈਂ ਨਹੀਂ ਬੋਲ ਸਕਦਾ। ਤੇ ਇੱਕ ਮੁੱਖ ਮੰਤਰੀ ਜਿਹੜਾ ਕੰਮ ਹੋਇਆ ਨਹੀਂ ਉਹਨੂੰ ਕਿਵੇਂ ਉਹਦੀਆਂ ਐਡਵਰਟਾਈਜ਼ਮੈਂਟ ਕਰ ਸਕਦਾ ਤੇ ਲੱਖਾਂ ਰੁਪਏ ਚੈਨਲਾਂ ਨੂੰ ਦੇ ਸਕਦਾ? ਸੋ ਇੱਕ ਕੰਮ ਤਾਂ ਉਹਨਾਂ ਨੇ ਕੀਤਾ ਧਮਾਕਾ ਜਿਹੜਾ ਜਿਹੜੀ ਇਹ ਸ਼ੂਟਿੰਗ ਕਰਨ ਦਾ, ਬਹੁਤ ਜ਼ਿਆਦਾ ਸ਼ੂਟਿੰਗ ਕਰਕੇ ਲੋਕਾਂ ਤੱਕ ਪਹੁੰਚਾਈ। ਦੂਜਾ ਉਹਨਾਂ ਨੇ ਜਿਹੜਾ ਉਹਨਾਂ ਕੋਲੇ 2 ਹੋਰ ਮੁੱਦੇ ਸੀ, ਨਸ਼ਿਆਂ ਦਾ ਮੁੱਦਾ, ਰੇਤੇ ਦਾ ਮੁੱਦਾ ਤੇ ਨਾਲ ਸੀ ਬਰਗਾੜੀ ਕਾਂਡ। 3 ਮੁੱਦੇ ਕਹਿ ਸਕਦੇ ਆ। ਉਹਨਾਂ 3 ਮੁੱਦਿਆਂ ਦੇ ਉੱਤੇ ਉਹਨਾਂ ਨੇ ਫਿਰ ਦੇਖਿਆ ਵੀ ਆਪਾਂ ਕੀ ਕਰ ਸਕਦੇ ਆ। ਰੇਤੇ ਦੇ ਮੁੱਦੇ 'ਚ ਤਾਂ ਉਹਨਾਂ ਨੇ ਦੇਖੋ 5000 ਟਰਾਲੀ ਕਰਕੇ ਹੋਰ ਕਰਕੇ ਉਹਦੀਆਂ ਅਨਾਉਂਸਮੈਂਟਾਂ ਕਰਤੀਆਂ।
ਜੀ ਬਰਗਾੜੀ ਕਾਂਡ ਦੇ ਮਾਮਲੇ 'ਚ ਉਹਨਾਂ ਨੇ ਕੈਪਟਨ ਨੂੰ ਮੰਦਾ ਚੰਗਾ ਬੋਲੀ ਗਏ ਤੇ ਉਹ ਕਰਕੇ ਉਹਨਾਂ ਨੇ ਡੰਗਾ ਲਾ ਲਿਆ, ਤੇ ਨਸ਼ਿਆਂ ਦੇ ਮਾਮਲੇ 'ਚ ਉਹਨਾਂ ਨੇ ਮਜੀਠੀਏ ਨੂੰ ਇੱਕ ਵਾਰੀ FIR ਦਰਜ ਕਰਕੇ ਲੋਕਾਂ ਦੇ ਅੱਖਾਂ 'ਚ ਪਾਣੀ ਮਾਰਤਾ। ਪਰ ਅੰਦਰ ਖਾਤੇ ਉਹੀ ਚੀਜ਼ ਸੀ, ਅੰਦਰ ਖਾਤੇ ਇੱਕੋ ਗੱਲ ਸੀ, ਉਹ ਚੀਜ਼ਾਂ ਹੋਈਆਂ। ਕੇਸ ਨੂੰ ਇਹ ਕੀ ਕਰਦੇ ਆ ਨਾ, ਇਹਨਾਂ ਦੇ ਵਿੱਚ ਨਾ ਇੱਕ ਲੂਪ ਹੋਲ ਰੱਖ ਦਿੰਦੇ ਆ। ਜਦੋਂ ਵੀ ਕੋਈ FIR ਲਿਖੀ ਜਾਂਦੀ ਹੈ ਨਾ, ਤੁਹਾਨੂੰ ਮੈਂ ਇੱਥੇ ਇੱਕ ਅੰਦਰਲੀ ਗੱਲ ਜ਼ਰੂਰ ਦੱਸਦਾ, ਪੰਜਾਬ ਪੁਲਿਸ ਦੇ ਵਿੱਚ ਵੱਡੇ ਵੱਡੇ ਅਫਸਰਾਂ ਨੂੰ ਮੇਰਾ ਵਾਹ ਵਾਸਤਾ ਰਿਹਾ, IG DIG ਇੰਸਪੈਕਟਰ ਜਨਰਲ ਸਾਰਿਆਂ ਨਾਲ ਗੱਲ ਕਰ ਲਿਓ ਤੁਸੀਂ, ਪਰ ਤੁਸੀਂ ਹੈਰਾਨ ਹੋਵੋਗੇ ਜਿਹੜੀ FIR ਲਿਖਣ ਦੀ ਕਲਾ ਉਹ ਪੰਜਾਬ ਪੁਲਿਸ ਦੇ ਵਿੱਚ ਗਿਣਤੀ ਦੇ 10-5 ਬੰਦਿਆਂ ਕੋਲੇ ਆ, ਤੇ ਉਹ 10-5 ਬੰਦੇ ਵੀ ਤੁਸੀਂ ਹੈਰਾਨ ਹੋਵੋਗੇ ਕਿ ਤਾਂ ਮੁਨਸ਼ੀ ਆ ਜੇ ਵੀ ਥਾਣਿਆਂ 'ਚ, ਕੋਈ ਨਾ ਕੋਈ ਇੰਸਪੈਕਟਰ ਆ, ਕੋਈ ਨਾ ਕੋਈ ਥਾਣੇਦਾਰ ਆ। ਜਦੋਂ ਕੋਈ ਠੋਸ ਕੇਸ ਬਣਾਉਣਾ ਹੋਵੇ ਨਾ, ਉਦੋਂ ਸਪੈਸ਼ਲ ਉਸ ਬੰਦੇ ਨੂੰ ਲਿਆਂਦਾ ਜਾਂਦਾ, ਉੱਥੇ ਇੱਕ ਅਪਾਇੰਟਮੈਂਟ ਦਿੱਤੀ ਜਾਂਦੀ ਹੈ ਵੀ ਭਾਈ ਤੂੰ ਫਲਾਣੇ ਥਾਣੇ 'ਚ ਜਾ ਕੇ ਉੱਥੇ ਬੈਠ ਤੇ ਤੂੰ ਇੱਕ ਵਧੀਆ ਜੀ ਅਵਾਰਤ ਕਹਿੰਦੇ ਉਹਨੂੰ, ਅਵਾਰਤ ਲਿਖ ਜਿਹਦੇ 'ਚ ਉਹਦਾ ਖਹਿੜਾ ਨਾ ਛੁੱਟੇ। ਸੋ ਉਹ ਇਹ ਜਿਹੜੇ ਬੰਦੇ ਆ, ਮੈਂ ਨਿੱਜੀ ਤੌਰ ਤੇ ਜਾਣਦਾ ਉਹਨਾਂ ਬੰਦਿਆਂ ਨੂੰ ਜਿਹੜੇ ਅਵਾਰਤਾਂ ਲਿਖਣਾ ਜਾਣਦੇ ਆ, ਤੇ ਜਿਨ੍ਹਾਂ ਦੀ ਲਿਖੀ ਅਵਾਰਤ ਤੋਂ ਬਾਅਦ ਕੋਈ ਬੰਦਾ ਬਚਿਆ ਨਹੀਂ ਅੱਜ ਤੱਕ। ਬਾਕੀ ਲੋਕਾਂ ਦਾ ਤਾਂ ਮਤਲਬ ਇਹ ਹੁੰਦਾ, ਉਹਨਾਂ ਨੇ ਤਾਂ ਇਹ ਦੇਖਣਾ ਹੁੰਦਾ ਵੀ ਜਿਹੜੀ ਅਸੀਂ ਆ ਧਾਰਾ ਲਾ ਰਹੇ ਹਾਂ, ਇਸ ਧਾਰਾ ਦੇ ਵਿੱਚ ਇੱਕ ਵਾਰੀ ਇੰਨੀ ਦਹਿਸ਼ਤ ਹੋਣੀ ਚਾਹੀਦੀ ਆ ਵੀ ਮੂਹਰਲਾ ਪੈਸੇ ਝੜੇ, ਮੂਹਰਲਾ ਤੁਹਾਡੇ ਮੂਹਰੇ ਗੋਡੇ ਟੇਕੇ ਤੇ ਤੁਹਾਡੇ ਮੂਹਰੇ ਮੱਥਾ ਟੇਕੇ, ਫੇਰ ਅਸੀਂ ਉਹਦੇ ਚੋਂ ਲੂਪ ਹੋਲ ਦੱਸੀਏ ਵੀ ਇਹਦੇ ਚ ਆਹ ਲੂਪ ਹੋਲ ਆ, ਤੇਰੀ ਜ਼ਮਾਨਤ ਹੋ ਜੂ। ਵੀ ਉਹਦੇ ਚ ਅਸੀਂ 2-4 ਕਮੀਆਂ ਛੱਡਦੀਆਂ, ਜਿਵੇਂ ਇੱਕ ਨਿੱਕੀ ਜੀ ਆਪਾਂ ਉਦਾਹਰਨ ਦੇ ਦਿੰਦੇ ਆ ਵੀ ਅਕਸਰ ਕਹਿ ਦਿੰਦੇ ਆ ਵੀ ਜਦੋਂ ਕੋਈ ਮੂਹਰਲਾ ਕਹਿ ਦਿੰਦਾ ਇੱਕ ਗੱਲ ਲਿਖ ਦਿੰਦੇ ਆ ਪੁਲਿਸ ਵਾਲੇ ਨਾਰਮਲ ਗੱਲ ਚ ਵੀ ਜਦੋਂ ਐਕਸੀਡੈਂਟ ਹੋਇਆ ਜਾਂ ਜੋ ਗੋਲੀ ਚੱਲੀ ਆ ਮੂਹਰਲੇ ਦੀ ਦਾਰੂ ਪੀਤੀ ਹੋਈ ਸੀ। ਉਹ ਸੱਚ ਵੀ ਕਈ ਵਾਰੀ ਹੁੰਦਾ ਦਾਰੂ ਪੀਤੀ, ਤੇ ਕਈ ਵਾਰੀ ਉਹਦੇ ਚ ਲਿਖ ਦਿੰਦੇ ਆ, ਤੇ ਉਹ ਅਖੀਰ ਜਦੋਂ ਕੇਸ ਚੱਲਦਾ ਤੇ ਉਹ ਦਾਰੂ ਪੀਤੀ ਨੈਗੇਟਿਵ ਨਾ ਹੋ ਕੇ ਉਹਦੇ ਪੋਜ਼ਿਟਿਵ ਚ ਚਲੀ ਜਾਂਦੀ ਆ, ਤੇ ਉਹ ਕੋਰਟ ਇਹ ਮੰਨ ਲੈਂਦਾ ਵੀ ਇਹਨੂੰ ਸੈਂਸ ਨਹੀਂ ਸੀ, ਇਹਦਾ ਨਸ਼ੇ ਚ ਸੀ, ਤੇ ਉਹ ਤੋਂ ਏਦਾਂ ਗਲਤੀ ਹੋ ਗਈ, ਤੇ ਉਹ ਜਿਹੜੀ ਸਜ਼ਾ ਉਹ ਕਿਤੇ ਨਾ ਕਿਤੇ ਕਮਜ਼ੋਰ ਪੈ ਜਾਂਦੀ ਆ। ਸੋ ਇਹ ਕਰਕੇ ਮਜੀਠੀਏ ਨੂੰ ਲੂਪ ਹੋਲਡਾਂ ਦੇ ਜ਼ਰੀਏ ਇੱਕ ਪਰਚਾ ਦਰਜ ਕੀਤਾ ਗਿਆ, ਤੇ ਉਸ ਪਰਚੇ ਦਰਜ ਬੜੀ ਈਜ਼ੀਲੀ ਜਿਹੜੀ ਜ਼ਮਾਨਤ ਸੀ, ਉਹਨਾਂ ਨੂੰ ਕੋਈ ਬੜਾ ਇਹਦੇ ਲਈ ਤਰਲੂ ਮੱਛੀ ਨਹੀਂ ਹੋਣਾ ਪਿਆ, ਜ਼ਮਾਨਤ ਮਿਲ ਗਈ। ਪਰ ਮੈਂ ਉਹਨਾਂ ਲੋਕਾਂ ਨੂੰ ਵੀ ਬੇਵਕੂਫ ਸਮਝਦਾ ਜਿਹੜੇ ਪਟਾਕੇ ਚਲਾ ਰਹੇ ਆ। ਦੇਖੋ ਕੋਈ ਨਾ ਤਾਂ ਉਹ ਕਿਸੇ ਜਮਰੌਦ ਦਾ ਕਿਲਾ ਜਿੱਤ ਕੇ ਆਏ ਆ, ਨਾ ਉਹਨਾਂ ਨੇ ਕੋਈ ਵੱਡਾ ਮਾਰਕਾ ਮਾਰਿਆ, ਫਿਰ ਕਾਹਦੀਆਂ ਪਟਾਕੇ ਚਲਾਉਣੇ, ਕਾਹਦੀਆਂ ਖੁਸ਼ੀਆਂ ਮਨਾਉਣੀਆਂ। ਸਾਨੂੰ ਇਸ ਚੀਜ਼ ਦੀ, ਸਾਨੂੰ ਇਹਦੇ ਬਾਰੇ ਲਈ ਸਵਾਲੀਆ ਨਿਸ਼ਾਨ ਆ। ਸਾਨੂੰ ਤਾਂ ਇਹ ਚੀਜ਼ ਜ਼ਰੂਰ ਸੁਣ ਸਕਦੀ ਸੀ ਵੀ ਮਜੀਠੀਆ ਸਾਹਮਣੇ ਆ ਕੇ ਇਹ ਕਹਿੰਦੇ ਵੀ ਦੇਖੋ ਵੀ ਸੱਚ ਆ ਜਿਹੜਾ ਉਹ ਸੱਚ ਆ, ਝੂਠਾ ਝੂਠਾ, ਤੇ ਉਹ ਸੱਚੀ ਗੱਲ ਕਰਦੇ, ਪਰ ਉਹ ਤਾਂ ਕਹਿੰਦੇ ਜੇ ਮਿਲੀ ਭੁਗਤ ਨਾ ਹੁੰਦੀ। ਉਹ ਮਿਲੀ ਭੁਗਤ ਦੇ ਜ਼ਰੀਏ ਸਾਰਾ ਕੁਝ ਹੋਇਆ ਜੀ। ਉਹ ਮੀਡੀਆ ਦੇ ਸਾਹਮਣੇ ਨਹੀਂ ਆਏ ਆ ਬਿਲਕੁਲ ਵੀ, ਕਿਉਂਕਿ ਮੀਡੀਆ ਨੇ ਉਹਨਾਂ ਨਾਲ ਅਪਰੋਚ ਕਰਨ ਦੀ ਵੀ ਕੋਸ਼ਿਸ਼ ਕੀਤੀ ਆ, ਤੇ ਕਾਨਫਰੰਸ ਹੋਈ ਹੈ ਜੀ ਕਾਂਗਰਸ ਦੇ ਨਾਲ, ਉਹਨਾਂ ਨੇ ਵੀ ਕੋਈ ਕੁਝ ਨਹੀਂ ਬੋਲਿਆ, ਜਿਸ ਕਰਕੇ ਲੋਕਾਂ ਨੂੰ ਇਸ਼ਾਰਾ ਸਮਝ ਤਾਂ ਆ ਗਿਆ ਕਿ ਕਿਸ ਤਰੀਕੇ ਦੀ ਰਾਜਨੀਤੀ ਸੀ। ਤੇ ਚੋਣ ਜ਼ਾਬਤਾ ਲੱਗ ਚੁੱਕਿਆ ਜੀ ਪੰਜਾਬ ਦੇ ਵਿੱਚ, ਜਿਹੜੀਆਂ ਵੀ ਪਾਰਟੀਆਂ ਹੈਗੀਆਂ ਨੇ ਸਾਰਿਆਂ ਨੇ ਚੋਣ ਪ੍ਰਚਾਰ ਰੋਕ ਦਿੱਤਾ। ਭਗਵੰਤ ਮਾਨ ਦੀ ਗੱਲ ਨਾਲ ਤੁਸੀਂ ਕਿੰਨੀ ਕੁ ਸਹਿਮਤੀ ਜ਼ਾਹਰ ਕਰਦੇ ਹੋ, ਕਿਉਂਕਿ ਉਹਨਾਂ ਨੇ ਕਿਹਾ ਕਿ ਬਾਹਰਲੇ ਮੁਲਕਾਂ ਦੀ ਤਰ੍ਹਾਂ, ਜਿਸ ਤਰ੍ਹਾਂ ਜਦੋਂ ਰਾਜਨੀਤਿਕ ਚੋਣਾਂ ਹੁੰਦੀਆਂ ਨੇ ਤਾਂ ਡਿਬੇਟ ਹੁੰਦੀ ਹੈ ਜੀ, ਇੱਕ ਸਾਰੇ ਪ੍ਰਧਾਨਾਂ ਨੂੰ ਬੁਲਾ ਕੇ ਇੱਕ ਮੰਚ ਦੇ ਉੱਤੇ ਇਕੱਠਾ ਕਰਕੇ ਸਵਾਲ ਪੁੱਛੇ ਜਾਣ, ਡਿਬੇਟ ਕਰਵਾਇਆ ਜਾਵੇ ਤੇ ਉਹ ਸਾਰੀ ਆਵਾਮ ਦੇਖੇ ਉਹਨੂੰ। ਬਿਲਕੁਲ ਦਰੁਸਤ ਆ ਜੀ। ਜਿਹੜੀਆਂ ਚੰਗੀਆਂ ਚੀਜ਼ਾਂ ਅਸੀਂ ਅਕਸਰ ਪੱਛਮ ਤੋਂ ਮਾੜੀਆਂ ਚੀਜ਼ਾਂ 5 ਮਿੰਟ 'ਚ ਗ੍ਰਹਿਣ ਕਰ ਲੈਂਦੇ ਆ, ਚੰਗੀਆਂ ਚੀਜ਼ਾਂ ਅਸੀਂ ਕਦੇ ਨਹੀਂ ਗ੍ਰਹਿਣ ਕਰਦੇ। ਪੱਛਮ ਦੀ ਰਾਜਨੀਤੀ ਵਿੱਚ ਵੀ ਗੰਧਾਲ ਹੈਗਾ, ਇਹਨੂੰ ਵੀ ਅਸੀਂ ਕਲੀਨ ਚਿੱਟ ਨਹੀਂ ਦੇ ਸਕਦੇ ਸੀ। ਦੂਰ ਬੈਠੇ ਕਲੀਨ ਚਿੱਟ ਦੇ ਦਿੰਦੇ ਹੁੰਦੇ ਸੀ ਵੀ ਭਾਈ ਰੇਲਵੇ ਦਾ ਹਾਦਸਾ ਹੋਇਆ ਤੇ ਰੇਲਵੇ ਮਿਨਿਸਟਰ ਨੇ ਅਸਤੀਫਾ ਦਿੱਤਾ, ਬਿਲਕੁਲ ਇਹ ਜਿਹੀਆਂ ਉਦਾਹਰਨਾਂ ਆਉਂਦੀਆਂ। ਪਰ ਅੰਦਰ ਖਾਤੇ ਇੱਥੇ ਵੀ ਬਹੁਤ ਕੁਝ ਚੱਲਦਾ, ਇੱਥੇ ਵੀ ਲੱਤਾਂ ਖਿੱਚੀਆਂ ਜਾਂਦੀਆਂ, ਇੱਥੇ ਵੀ ਇੱਕ ਦੂਜੇ ਨੂੰ ਛੋਟਾ ਦਿਖਾਇਆ ਜਾਂਦਾ, ਨਿੱਕੀਆਂ ਨਿੱਕੀਆਂ ਗੱਲਾਂ, ਪਰ ਫਿਰ ਵੀ ਕਿਤੇ ਨਾ ਕਿਤੇ ਇੱਕ ਜ਼ਮੀਰ ਨਾਂ ਦੀ ਚਿੜੀ ਇੱਥੇ ਜਿਉਂਦੀ ਆ। ਦੂਜੇ ਪਾਸੇ ਤਾਂ ਲੋਕਤੰਤਰ ਦੀ ਇਹ ਗੱਲ ਕਰੀਏ ਤਾਂ ਲੋਕਤੰਤਰ ਦੇ ਮਾਮਲੇ 'ਚ ਇਹ ਇੱਕ ਵੱਡੀ ਚੀਜ਼ ਹੈ ਇੱਥੇ ਵੀ ਜਿਹੜਾ ਮੁੱਖ ਕੈਂਡੀਡੇਟ ਹੁੰਦਾ ਨਾ ਕਿਸੇ ਵੀ ਅਹੁਦੇ ਦਾ, ਇੱਕ ਉਹਨਾਂ ਦਾ ਆਪਸ ਵਿੱਚ ਡਿਬੇਟ ਜ਼ਰੂਰ ਹੁੰਦਾ। ਅਮਰੀਕਾ ਦਾ ਡਿਬੇਟ ਉਹ ਬਹੁਤ ਫੇਮਸ ਆ। ਦੇਖੋ ਅਮਰੀਕਾ ਦੇ ਲੋਕ ਉਸ ਦਿਨ ਨਾ ਉਡੀਕਦੇ ਆ, ਮੈਂ ਤਾਂ ਸੜਕਾਂ ਖਾਲੀ ਹੋ ਜਾਂਦੀਆਂ, ਲੋਕ ਟੀਵੀ ਮੂਹਰੇ ਚਿਪਕੇ ਬਹਿ ਜਾਂਦੇ ਆ ਵੀ ਦੇਖਦੇ ਆ ਅੱਜ ਕਿੱਥੇ ਕਿੱਡਾ ਕਿਹਦਾ ਕੈਲੀਬਰ ਆ, ਕਿੱਡਾ ਕਿ ਲੈਵਲ ਆ। ਜਦੋਂ ਦੋ ਚੀਜ਼ਾਂ ਬਰਾਬਰ ਖੜਦੀਆਂ ਨਾ ਉਹਦੀ ਤੁਹਾਨੂੰ ਪਤਾ ਲੱਗਦਾ ਕਿਹਦਾ ਲੈਵਲ ਕਿੰਨਾ। ਹੁਣ ਤੁਸੀਂ ਜੇ ਪਿਛਲੀਆਂ ਦੇਖੋ, ਪਿਛਲੀਆਂ ਆਪਾਂ ਗੱਲਾਂ, ਇੱਕ ਦੋ ਵੀਡੀਓ ਫਲੋਟ ਹੋ ਰਹੀਆਂ ਵੀ ਚੰਨੀ ਨੂੰ ਸੁਖਬੀਰ ਪੁੱਛ ਰਹੇ ਵੀ ਤੁਸੀਂ ਕੀ ਵਿਕਾਸ ਕੀਤਾ, ਤਾਂ ਚੰਨੀ ਦੇਖੋ ਕਿਹੋ ਜਿਹੇ ਜਵਾਬ ਦੇ ਰਹੇ ਆ। ਚਲੋ ਨਹੀਂ ਸੀ ਇੰਨਾ ਐਕਸਪੀਰੀਅੰਸ, ਹੁਣ ਆ ਗਏ, ਪਰ ਹੁਣ ਵੀ ਉਹ ਲੈਵਲ ਕਿੱਥੇ ਆ। ਤੇ ਜੇ ਇੱਕ ਡਿਬੇਟ ਹੋਊਗਾ ਤੇ ਡਿਬੇਟ ਦੇ ਵਿੱਚ ਜਿਹੜਾ ਲੀਡਰ 'ਚ ਦਮ ਹੋਊਗਾ ਜਾਂ ਜਿਹੜੀ ਦੀ ਟੀਮ 'ਚ ਦਮ ਹੋਊਗਾ, ਹੁਣ ਮੰਨ ਲਓ ਜ਼ਰੂਰੀ ਨਹੀਂ ਹੁੰਦਾ ਵੀ ਮੈਂ ਹਰ ਚੀਜ਼ ਨੂੰ ਜਾਣਦਾ ਹੋਵਾਂ ਜਾਂ ਮੈਂ ਹੀ ਹਰ ਚੀਜ਼ ਦਾ, ਪਰ ਮੇਰੀ ਜੇ ਟੀਮ ਆ, ਮੇਰੇ ਮਗਰ ਇੱਕ ਚੰਗੀ ਟੀਮ ਖੜੀ ਆ,
ਤਾਂ ਮੇਰੇ ਲਈ ਇੱਕ ਪਲੇਟਫਾਰਮ ਦਾ ਕੰਮ ਕਰੂਗੀ ਤੇ ਉਹ ਮੈਨੂੰ ਬਣਾ ਕੇ ਦੇਊਗੀ ਵੀ ਹਾਂ ਤੁਸੀਂ ਆਹ ਡਿਬੇਟ ਹੁੰਦਾ ਤਾਂ ਆਪਾਂ ਇੱਥੇ ਆਹ ਮੁੱਦੇ ਤੇ ਅੜਨਾ। ਤਾਂ ਉਹ ਇੱਕ ਬਹੁਤ ਵਧੀਆ ਐਡਵਾਈਸ ਆ। ਮੈਂ ਉਸ ਐਡਵਾਈਸ ਦੇ ਉੱਤੇ ਪਹਿਲਾਂ ਵੀ ਬਹੁਤ ਵਾਰੀ ਲਿਖ ਵੀ ਚੁੱਕਿਆ। ਮੈਂ ਤਾਂ ਜਿਹੜੀ ਸ਼ੈਡੋ ਮਿਨਿਸਟਰੀ ਵਾਲਾ ਜਿਹੜਾ ਬਾਹਰਲਾ ਸਿਸਟਮ ਆ ਉਹਦੇ ਲਈ ਵੀ ਅਪਰੋਚ ਕਰ ਚੁੱਕਿਆ ਪਿਛਲੇ ਸਾਲ ਤੋਂ, ਕਈਆਂ ਨੂੰ ਇਸ ਲਈ ਜਿਹੜਾ ਅਫੀਸ਼ੀਅਲ ਡਾਟਾ ਵੀ ਮੁਹੱਈਆ ਕਰਾ ਚੁੱਕਿਆ। ਪਰ ਲੋਕ ਆ ਨਾ ਕਿਤੇ ਉਹਨਾਂ ਨੂੰ ਹਜੇ ਇਸ ਚੀਜ਼ ਦੀ ਤਾਂ ਸਮਝ ਹੀ ਨਹੀਂ। ਲੋਕਾਂ ਨੂੰ ਤਾਂ ਬਹੁਤ ਛੋਟੀਆਂ ਚੀਜ਼ਾਂ ਚਾਹੀਦੀਆਂ। ਉਹ ਆ ਜੀ ਨੁੱਕੜ ਮੀਟਿੰਗਾਂ, ਉਹ ਆ ਜੀ ਉੱਥੇ ਆਫਰ ਕੀ ਚੀਜ਼ ਹੁੰਦੀ ਹੈ, ਕਿਹੜੀਆਂ ਕਿਹੜੀਆਂ ਚੀਜ਼ਾਂ ਫ੍ਰੀ ਹੁੰਦੀਆਂ। ਜਦੋਂ ਇੱਕ ਸਿੰਪਲ ਡਾਇਲੋਗ ਹਰੇਕ ਬੰਦਾ ਜ਼ਿੰਦਗੀ 'ਚ ਇੱਕ ਵਾਰੀ ਬੋਲਦਾ ਵੀ ਦੁਨੀਆ ਦੇ ਵਿੱਚ ਕੋਈ ਚੀਜ਼ ਮੁਫਤ ਨਹੀਂ, ਕੋਈ ਚੀਜ਼ ਵੀ ਮੁਫਤ ਨਹੀਂ ਹੈ, ਹਰ ਚੀਜ਼ ਦੇ ਲਈ ਸਾਨੂੰ ਕੁਝ ਪੇ ਕਰਨਾ ਪੈਂਦਾ। ਤੇ ਉਹਦੀ ਇੱਕ ਕੁਦਰਤ ਨੇ ਵੀ ਉਦਾਹਰਨ ਦਿੱਤੀ ਹੈ ਵੀ ਕੋਈ ਵੀ ਜੇ એનર્ਜੀ ਪੈਦਾ ਕਰਨੀ ਹੈ ਤਾਂ ਉਹਦੇ ਲਈ ਪਹਿਲਾਂ એનર્ਜੀ ਬਾਲਣੀ ਪੈਂਦੀ ਹੈ ਕੋਈ ਨਾ ਕੋਈ, ਫੇਰ ਹੀ ਉਹ ਦੂਜੀ એનર્ਜੀ ਪੈਦਾ ਹੁੰਦੀ ਆ। ਸੋ ਇਹੀ ਚੀਜ਼ ਜਦੋਂ ਆਪਾਂ ਨੂੰ ਪਤਾ ਦੁਨੀਆ 'ਚ ਕੋਈ ਮੁਫਤ ਨਹੀਂ, ਤਾਂ ਫਿਰ ਲੀਡਰ ਸਾਨੂੰ ਆ ਕੇ ਜਦੋਂ ਮੁਫਤ ਦੀ ਗੱਲ ਕਹਿੰਦੇ ਅਸੀਂ ਲਾਲਾ ਸਿੱਟ ਲੈਂਦੇ ਆ। ਤੇ ਜਿਹੜੀ ਉਹਦੇ ਤੋਂ ਅਗਲੇ ਜਿਹੜੇ ਘਟੀਆ ਕਿਸਮ ਦੇ ਲੋਕ ਆ ਉਹ ਹੈਗੇ ਜੀ ਜਿਹੜੇ ਉਹ ਮਹੀਨਾ 2 ਮਹੀਨੇ ਦੀ ਚੰਗੀ ਚੌਧਰ ਲਈ, ਚੰਗੇ ਉਸ ਲਈ ਜਿਹੜਾ ਲੀਡਰਾਂ ਦਾ ਸਾਥ ਦਿੰਦੇ ਆ। ਉਦੋਂ ਮਾੜੇ ਲੋਕ ਆ ਉਹ ਇਕੱਲੀ ਇੱਕ ਬੋਤਲ ਲਈ, ਜਿਹੜੀ ਇੱਕ ਰਾਤ ਇੱਕ ਬੋਤਲ ਜਿਹੜੀ 2 ਘੰਟਿਆਂ 'ਚ ਖਤਮ ਹੋ ਜਾਣੀ ਆ, ਤੇ ਉਹਦੇ ਲਈ 5 ਸਾਲਾਂ ਲਈ ਸਾਨੂੰ ਗਿਰਵੀ ਰੱਖ ਦਿੰਦੇ ਆ। ਸੋ ਇਸ ਕਰਕੇ ਸਾਡੀ ਜਨਤਾ ਨੂੰ ਇਹ ਚੀਜ਼ਾਂ ਜਾਗਣੀਆਂ ਪੈਣਗੀਆਂ। ਜੇ ਭਗਵੰਤ ਮਾਨ ਦਾ ਮੈਂ ਨਹੀਂ ਸੁਣਿਆ, ਪਰ ਜੇ ਉਹਨਾਂ ਨੇ ਮੁੱਦਾ ਚੱਕਿਆ ਵੀ ਡਿਬੇਟ ਹੋਣਾ ਚਾਹੀਦਾ, ਮੈਂ ਇਹਨੂੰ ਸਟਰੋਂਗਲੀ ਜਿਹੜੀ ਇਹਦੀ ਹਮਾਇਤ ਕਰਦਾ ਵੀ ਵਾਕਈ ਟੀਵੀ ਚੈਨਲਾਂ ਨੂੰ ਸਾਰਿਆਂ ਨੂੰ ਕਿਸੇ ਨੂੰ ਰਾਈਟ ਨਹੀਂ ਦੇਣਾ ਚਾਹੀਦਾ। ਸਾਰੇ ਟੀਵੀ ਚੈਨਲਾਂ ਦਾ ਇੱਕ ਸਾਂਝਾ ਪਲੇਟਫਾਰਮ ਬਣਾ ਕੇ ਕੱਲੇ ਟੀਵੀ ਚੈਨਲ ਤੇ ਉਹ ਵੱਡਾ ਹੋਵੇ ਛੋਟਾ ਹੋਵੇ ਸਭ ਤੇ ਡਾਇਰੈਕਟ ਉਹਦਾ ਲਾਈਵ ਪ੍ਰਸਾਰਣ ਹੋਣਾ ਚਾਹੀਦਾ। ਤੇ ਉਹਦਾ ਖੁੱਲਾ ਟਾਈਮ ਹੋਣਾ ਚਾਹੀਦਾ, ਘੱਟੋ ਘੱਟ 3 ਘੰਟਿਆਂ ਦਾ ਟਾਈਮ ਹੋਣਾ ਚਾਹੀਦਾ। ਤੇ ਇੱਕ ਲਿਮਿਟਡ 10 ਮੁੱਦੇ ਬਣਾ ਕੇ ਵੀ 10 ਮੁੱਦੇ ਪਹਿਲਾਂ ਦੇ ਦਿਓ ਵੀ ਆਹ 10 ਮੁੱਦਿਆਂ ਤੇ ਡਿਬੇਟ ਹੋਊਗਾ ਜੀ, ਦੇ ਦਿਆਂ ਜਿੰਨਾ ਮਰਜ਼ੀ ਤਿਆਰੀ ਕਰਕੇ ਆ ਜਾਣ। ਉਹਨਾਂ ਦੀ ਜਿਹੜੀ ਲੈਵਲ ਆਫ ਥਿੰਕਿੰਗ ਜਾਂ ਮੈਂ ਦੇਸੀ ਭਾਸ਼ਾ ਕਰਾਂ ਤਾਂ ਉਹਨਾਂ ਦੀ ਔਕਾਤ ਝਲਕ ਸਾਹਮਣੇ ਆ ਜਾਏਗੀ। ਜੀ ਬਹੁਤ ਸ਼ੁਕਰੀਆ ਮਿੰਟੂ ਬਰਾੜ ਜੀ ਸਾਰੀ ਜਾਣਕਾਰੀ ਦੇ ਲਈ ਜੀ। ਉਮਦਾ ਜਾਣਕਾਰੀ ਦਿੱਤੀ ਹੈ ਤੁਸੀਂ। ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਜੋ ਸੰਦੇਸ਼ ਤੁਹਾਡੇ ਥਰੂ ਅਸੀਂ ਦੇਣਾ ਚਾਹੁੰਦੇ ਹਾਂ ਉਹਨਾਂ ਤੱਕ ਪਹੁੰਚ ਗਿਆ ਹੋਵੇਗਾ, ਕਿਉਂਕਿ ਚੋਣ ਜ਼ਾਬਤਾ ਲੱਗ ਚੁੱਕਿਆ ਹੈ, ਚੋਣਾਂ ਬਹੁਤ ਜਲਦ ਆ ਰਹੀਆਂ ਨੇ। ਸੋਚ ਸਮਝ ਕੇ ਜਿਹੜੇ ਵੋਟਰ ਹੈਗੇ ਨੇ ਆਪਣਾ ਅਧਿਕਾਰਿਤ ਜਿਹੜਾ ਮੈਂਬਰ ਆ ਉਹਨੂੰ ਸੋਚ ਸਮਝ ਕੇ ਵੋਟ ਪਾਉਣ ਜੀ। ਧੰਨਵਾਦ ਤੁਹਾਡਾ, ਬਹੁਤ ਬਹੁਤ ਮਿਹਰਬਾਨੀ। ਸੋ ਦਰਸ਼ਕੋ ਸਮਾਂ ਹੋ ਚੱਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਨਵੀਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।